बिस्मिल्लाहिर्रहमानिर्रहीम अस्सलाम वालेकुम। ਤੁਹਾਡਾ ਵੀਰ ਅਫਜ਼ਲ ਭੱਟੀ ਪੇਸ਼ੇ ਖਿਦਮਤ ਤੇ ਮੇਰੇ ਨਾਲ ਮੌਜੂਦ ਨੇ ਜੱਟ ਸਾਹਿਬ ਦੇ ਨਾਲ ਅੱਜ 2-3-4 ਗੱਲਾਂ ਸਾਂਝੀਆਂ ਕਰਾਂਗੇ ਸਲਾਬ ਦੇ ਹਵਾਲੇ ਦੇ ਨਾਲ। ਜਿਹੜੀ ਆਫਤ ਚੋਂ ਸਾਡੀ ਇਸ ਟਾਈਮ ਤੇ ਖਾਸ ਕਰਕੇ ਜਿਹੜਾ ਸਾਡਾ ਚੜ੍ਹਦਾ ਪੰਜਾਬ, ਅਸੀਂ ਚੜ੍ਹਦੇ ਪੰਜਾਬ 'ਚ ਹਾਂ ਜੀ ਕਿ ਲਹਿੰਦੇ 'ਚ ਅਸੀਂ ਲਹਿੰਦੇ 'ਚ ਹਾਂ ਜੀ। ਚੜ੍ਹਦਾ ਵੀ ਖੈਰ ਚਲੋ ਉਹ ਵੀ ਮੁਸ਼ਕਲਾਤ ਦੇ ਵਿੱਚ ਆ। ਤੇ ਇਸ ਹਵਾਲੇ ਦੇ ਨਾਲ ਜੱਟ ਸਾਹਿਬ ਦੀ ਜਿਹੜੀ ਉਹ ਇੱਕ ਰਾਏ ਹੁੰਦੀ ਹੈ ਨਾ, ਤਬਸਰਾ ਹੁੰਦਾ ਵਾ, ਉਹ ਬੜਾ ਅੱਛਾ ਹੁੰਦਾ ਔਰ ਜਾਨਦਾਰ ਹੁੰਦਾ। ਤੇ ਇਹਨਾਂ ਕੋਲ ਪੁੱਛਾਂਗੇ ਸਲਾਬ ਦੇ ਦੌਰਾਨ ਨਹੀਂ ਤੁਹਾਡੇ ਨਾਲ ਗੱਲਬਾਤ ਕਰ ਸਕੇ, ਉਹਦੀ ਬੜੀ ਸਾਰੀ ਵਜੂਹਾਤ, ਦਿਲ ਕਰਦਾ ਵੀ ਸੀ ਲੇਕਿਨ ਕੁਛ ਮਾਮਲਾ ਤਾਂ ਇੰਝ ਦੇ ਕਿ ਅਸੀਂ ਤੁਹਾਡੇ ਨਾਲ ਮੁਖਾਤਬ ਨਹੀਂ ਹੋ ਸਕੇ ਤੇ ਉਹਦੀ ਮਾਜ਼ਰਤ। ਜੱਟ ਸਾਹਿਬ ਸ਼ੁਕਰੀਆ ਤੁਹਾਡੇ ਟਾਈਮ ਦਾ। ਸਭ ਤੋਂ ਪਹਿਲੀ ਗੱਲ, ਤੁਸੀਂ ਮੈਨੂੰ ਥੋੜ੍ਹੀ ਦੇਰ ਪਹਿਲੇ ਪੁੱਛਿਆ ਕਿ ਤੁਸੀਂ ਸਲਾਬ ਦੇ ਦਿਨਾਂ 'ਚ ਇੱਧਰ ਦੇਖਿਆ, ਫੇਸ ਕੀਤਾ ਤੇ ਕੀ ਮੈਂ ਤੁਹਾਡੇ ਨਾਲ ਜੋ ਵੀ ਕੁਛ ਹਕੀਕਤ ਸੀ ਉਹ ਬਿਆਨ ਕੀਤੀ। ਅੱਛਾ, ਉਹਦੇ ਨਾਲ ਕੁਛ ਚੀਜ਼ਾਂ ਅਬਜ਼ਰਵ ਵੀ ਕੀਤੀਆਂ, ਕੁਛ ਚੀਜ਼ਾਂ ਵੇਖੀਆਂ। ਠੀਕ ਆ, ਅਸੀਂ ਜਿਹੜੇ ਲੋਕ ਸਲਾਬ ਦੇ ਨਾਲ ਮੁਤਾਸਰ ਹੋਏ, ਜਿਹੜੇ ਲੋਕ ਇਸ ਆਫਤ ਦਾ ਸ਼ਿਕਾਰ ਹੋਏ, ਘਰੋਂ ਬੇਘਰ ਹੋਏ, ਜਿਨ੍ਹਾਂ ਦੇ ਨੁਕਸਾਨ ਹੋਏ, ਉਹਨਾਂ ਨੂੰ ਸਰਕਾਰਾਂ ਵੱਲੋਂ ਕੋਈ ਇਮਦਾਦ ਵੀ ਮਿਲੀ। ਇਮਦਾਦ ਤੋਂ ਮੁਰਾਦ ਕੋਈ ਉਹਨਾਂ ਨੂੰ ਕੋਠੀਆਂ ਨਹੀਂ ਮਿਲੀਆਂ, ਉਹੀ ਰੋਟੀ ਕਿਸੇ ਨੇ ਇੱਕ ਟਾਈਮ ਦੀ ਪਹੁੰਚਾ ਦਿੱਤੀ, ਜਾਂ ਕਿਤੇ ਕੋਈ ਫਸਿਆ ਹੋਇਆ ਤੇ ਉਹਨੂੰ ਜਾ ਕੇ ਤੇ ਕੱਢ ਕੇ ਤੇ ਸੁੱਕੇ ਥਾਂ 'ਤੇ ਲੈ ਆਉਂਦਾ, ਨਾਲ ਵੀਡੀਓ ਬਣਾ ਲਈ ਤੇ ਨਾਲੇ ਵੀਡੀਓ ਬਣਾ ਲਈ। ਤੇ ਸਾਡੇ ਵਫਾਕੀ ਵਜ਼ੀਰਾਂ ਤੋਂ ਲੈ ਕੇ ਤੇ ਥੱਲੇ ਜਿਹੜਾ ਇੱਕ ਛੋਟਾ ਜਿਹਾ ਕਿਸੇ ਡਿਪਾਰਟਮੈਂਟ ਦਾ, ਮਹਿਕਮੇ ਦਾ ਇੱਕ ਉਹ ਹੁੰਦਾ ਨਾ, ਉਹ ਹਾਂਜੀ, ਉਹਨੇ ਵੀ ਉੱਤੇ ਉਹ ਜੈਕਟ ਚਾੜੀ ਹੋਈ ਤੇ ਇਸ ਤਰੀਕੇ ਦੇ ਨਾਲ ਵੀਡੀਓ ਤੇ ਫੋਟੋਆਂ ਕਿ ਜਿੰਝ ਲੱਗਦਾ ਕਿ ਇਹ ਅੱਜ 100 ਬੰਦਾ ਬਚਾ ਕੇ ਤੇ ਘਰ ਆਇਆ। ਇਹਦੇ ਬਾਰੇ 'ਚ ਤੁਸੀਂ ਮੈਨੂੰ ਥੋੜ੍ਹਾ ਸਾਰਾ ਦੱਸੋ ਕਿ ਇਹ ਜਦੋਂ ਇਹ ਸਾਡੇ ਉੱਤੇ ਆਫਤ ਆ ਜਾਂਦੀ ਹੈ ਤੇ ਇਹ ਸਰਕਾਰਾਂ ਸਾਡੀ ਮਦਦ ਵਾਸਤੇ ਆਉਂਦੀਆਂ ਨੇ, ਤੇ ਇਹਦਾ ਜਿਹੜਾ ਇਹ ਸ਼ੋਅ ਕਰਨਾ ਤੇ ਇਹ ਜਿਹੜੀ ਐਫੀਸ਼ੀਐਂਸੀਆਂ ਤੇ ਫੋਟੋ ਸੈਸ਼ਨ, ਇਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ? ਦੇਖੋ ਬੜੀ ਸਾਰੇ ਤੇ ਬਹੁਤ ਸ਼ੁਕਰੀਆ ਤੁਹਾਡਾ ਕਿ ਸਮਝ ਲਓ ਕਿ ਅੱਜ ਵਾਹਵਾ ਦਿਨਾਂ ਬਾਅਦ ਸਾਡੀ ਮੁਲਾਕਾਤ ਹੋ ਰਹੀ ਹੈ। ਔਰ ਸੱਚੀ ਬਾਤ ਹੈ ਕਿ ਪਰੇਸ਼ਾਨੀ ਹੁੰਦੀ ਹੈ ਜਦੋਂ ਇਸ ਕਿਸਮ ਦਾ ਕੋਈ ਮਾਮਲਾ ਹੁੰਦਾ, ਲੇਕਿਨ ਉਸ ਤੋਂ ਜ਼ਿਆਦਾ ਤਕਲੀਫ ਤੇ ਇਹਨਾਂ ਲੋਕਾਂ ਦੇ ਰਵੱਈਏ ਜਿਹੜੀ ਤੁਸੀਂ ਗੱਲ ਕੀਤੀ ਨਾ ਜੀ। ਮੈਂ ਉਹ ਇੱਕ ਵੀਡੀਓ ਦੇਖ ਰਿਹਾ ਸੀ, ਉਹ ਇੱਕੋ ਹੀ ਬਾਬੇ ਨੂੰ 3 ਵਾਰੀ ਉਹਨਾਂ ਬਚਾਇਆ। ਠੀਕ ਹੈ, ਇਹਦਾ ਮਤਲਬ ਇਹ ਵੀ ਕਿ ਜਾਂ ਤਾਂ ਉਹ ਬਾਬਾ ਹੈ, ਇੱਕ ਨਹੀਂ ਹੋ ਸਕਦਾ, ਤੇ ਜੇ ਅਗਰ ਉਹ ਇੱਕ ਹੀ ਹੈ ਤਾਂ ਫਿਰ ਉਹ ਆਪਣਾ ਹੀ ਬਾਬਾ ਹੋ ਸਕਦਾ। ਅੱਜ ਨੂੰ ਬਾਰ-ਬਾਰ ਉਹ ਠੀਕ ਹੈ, ਯਾਨੀ ਉਹਨੂੰ 2-3 ਵਾਰੀ ਅਗਰ ਤੁਸੀਂ ਰੈਸਕਿਊ ਕਰ ਰਹੇ ਹੋ ਤਾਂ ਉਹ ਫੇਰ ਨੱਸ ਕੇ ਜਾਂ ਤਾਂ ਚਲਾ ਜਾਂਦਾ ਹੈ ਪਾਣੀ, ਜਾਂ ਫਿਰ ਉਹਨੂੰ ਤੁਸੀਂ ਆਪ ਫੜ। ਦੋ ਹੀ ਗੱਲਾਂ ਨੇ ਨਾ। ਠੀਕ ਹੈ। ਤੀਜੀ ਗੱਲ, ਸੋ ਨੋ ਡਾਊਟ ਕਿ ਬਹੁਤ ਸਾਰੇ ਲੋਕਾਂ ਨੇ ਐਫਰਟ ਕੀਤੀ ਆਪਣੇ ਤਾਈਂ ਲੋਕਾਂ ਨੂੰ ਰੈਸਕਿਊ ਕਰਨ ਦੀ। ਕਈਆਂ ਨੇ ਉਹਨਾਂ ਵਾਸਤੇ ਲੰਗਰ ਦਾ ਇਤਮਾਮ ਜੋ ਬੈਸਟ ਪੋਸੀਬਲ ਸੀ ਲੋਕਾਂ ਨੇ ਕੀਤਾ, ਲੇਕਿਨ ਉਸ ਦੇ ਨਾਲ ਬਹੁਤ ਜ਼ਿਆਦਾ ਜਗ੍ਹਾ ਤੇ ਡਰਾਮੇਬਾਜ਼ੀ ਵੀ। ਠੀਕ ਹੈ, ਖਾਸ ਤੌਰ ਤੇ ਉਹਨਾਂ ਲੋਕਾਂ ਦੀ ਜਿਹੜੇ ਸੋ ਕਾਲਡ ਸਾਡੇ ਇਲੈਕਟਡ ਨੁਮਾਇੰਦੇ ਨੇ, ਠੀਕ ਹੈ, ਨਾਮ ਲੀਡਰ ਨਹੀਂ ਲੈਂਦਾ, ਉਹ ਅੱਛਾ ਨਹੀਂ ਲੱਗਦਾ, ਜ਼ਰੂਰਤ ਹੀ ਨਹੀਂ ਹੈ ਇਹਨਾਂ ਦਾ ਨਾਮ ਲੈਣ ਦੀ ਵੀ। ਉਹ ਜਨਾਬ ਜਾ ਕੇ ਤੇ ਉਹਨਾਂ ਨੇ ਉਲਟਾ ਤਮਾਸ਼ਾ ਬਣਾਇਆ ਆਵਾਮ ਦਾ, ਆਵਾਮ ਦੀ ਤਸਲੀਲ ਕੀਤੀ। ਅੱਛਾ, ਹੁਣ ਇਹ ਵੇ ਕਿ ਜਿਹੜੀ ਸਲਾਬੀ ਕੈਫੀਅਤ ਹੁੰਦੀ ਹੈ ਨਾ ਭੱਟੀ ਸਾਹਿਬ, ਇਹ ਨਹੀਂ ਦੇਖਦੀ ਰੰਗ, ਇਹ ਨਹੀਂ ਦੇਖਦੀ ਨਸਲ, ਇਹ ਨਹੀਂ ਦੇਖਦੀ ਮਜ਼ਹਬ, ਇਹ ਨਹੀਂ ਦੇਖਦੀ ਤੁਹਾਡਾ ਕੀਤਾ, ਇਹ ਨਾ ਅਮੀਰ ਦੇਖਦੀ ਹੈ ਨਾ ਗਰੀਬ। ਠੀਕ, ਇਹ ਆਫਤ ਜਿਹੜੀ ਹੁੰਦੀ ਹੈ ਨਾ ਉਹ ਸਾਰਿਆਂ ਨੂੰ ਰਗੜਦੇ। ਅੱਛਾ, ਇਸ ਦੌਰਾਨ ਜਦੋਂ ਤੁਸੀਂ ਇੱਕ ਮਿਜ਼ਾਜ, ਇੱਕ ਰਵੱਈਆ ਲੈ ਕੇ ਇਹਨਾਂ ਲੋਕਾਂ ਦੇ ਸਾਹਮਣੇ ਜਾਂਦੇ ਹੋ, ਉਹ ਰਵੱਈਆ ਮਦਦ ਕਰਨ। ਹੁਣ ਯਾਰ ਸਫੇਦਪੋਸ਼ ਆਦਮੀ ਜਿਹਨੇ ਸਾਰੀ ਜ਼ਿੰਦਗੀ ਸਫੇਦਪੋਸ਼ੀ 'ਚ ਕੱਢੀ ਹੈ, ਜਾਂ ਅਗਰ ਅਮੀਰ ਆਦਮੀ ਹੈ ਤਾਂ ਉਹ ਵਕਤੀ ਤੌਰ 'ਤੇ ਮੁਸੀਬਤ 'ਚ ਆ ਗਿਆ ਜੀ, ਤੁਸੀਂ ਉਹਦੇ ਨਾਲ ਵੀ ਉਹੀ ਰਵੱਈਆ ਬਣਾ ਰਹੇ ਹੋ ਜਿਹੜਾ ਕਿਸੇ ਉਹ ਮਾੜੇ ਬੰਦੇ ਨਾਲ। ਉਹ ਤੇ ਤੁਸੀਂ ਵੈਸੇ ਹੀ ਮਾੜਿਆਂ ਦੀ ਤਾਂ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਤਸਵੀਰ ਬਿਲਕੁਲ ਉਹਨਾਂ ਦੀ ਤੇ ਨਫਸ ਵੀ ਕੋਈ ਨਹੀਂ ਹੁੰਦੀ ਨਾ। ਤੁਸੀਂ ਇਹ ਸੋਚੋ ਉਸ ਬੰਦੇ ਤੇ ਕੀ ਗੁਜ਼ਰਦੀ ਕਿ ਜਿਹਨੇ ਸਾਰੀ ਜ਼ਿੰਦਗੀ ਇੰਜ ਕਦੇ ਕੀਤਾ ਹੀ। ਠੀਕ ਹੈ, ਔਰ ਤੁਸੀਂ ਉਹਨੂੰ ਜਾ ਕੇ ਕਹੋ ਕਿ ਯਾਰ ਬਿਰਿਆਨੀ ਦਾ ਡੱਬਾ ਲੈ ਤੇ ਨਾਲ ਜਰਾ ਖਲੋ ਨਾ, ਮੈਂ ਤੇਰੀ ਇੱਕ ਫੋਟੋ ਖਿੱਚਾਂ। ਹਾਂ, ਠੀਕ ਹੈ। ਅਗਲੀ ਗੱਲ ਜਿਹੜੀ ਤੁਸੀਂ ਕੀਤੀ ਨਾ ਕਿ ਸਰਕਾਰ ਦੀ, ਦੇਖੋ ਸਰਕਾਰ ਕੋਈ ਆਸਾਨ ਨਹੀਂ ਕਰਦੀ। ਠੀਕ ਹੈ, ਸਰਕਾਰ ਸਾਡੇ ਟੈਕਸ ਦੇ ਪੈਸਿਆਂ ਤੇ ਚੱਲਦੀ, ਬਲਕਿ ਇਹਨਾਂ ਦਾ ਖਾਣ ਪੀਣ, ਇਹਨਾਂ ਦਾ ਫਿਊਲ ਤੱਕ ਅਸੀਂ ਪੇ ਕਰਦੇ। ਠੀਕ ਹੈ, ਇਹ ਆਵਾਮ ਨੂੰ ਵੀ ਪਤਾ ਹੋਣਾ ਚਾਹੀਦਾ। ਇਹ ਵੈਸੇ ਹੀ ਅਸੂਲੀ ਤੌਰ ਤੇ ਇਹ ਮਕਰੂਹ ਹਰਕਤ ਹੈ ਕਿ ਤੁਸੀਂ ਜਨਾਬ ਆਪਣਾ ਐਡਾ ਵੱਡਾ ਬੂਠਾ ਲਾ ਕੇ ਤੇ ਬਿਰਿਆਨੀ ਦਾ ਡੱਬਾ। ਠੀਕ, ਚਲੋ ਕੋਈ ਵੱਡੀ ਆਈਟਮ ਹੋਏ ਨਾ, ਕੋਈ ਕਿਸੇ ਚੀਜ਼ ਦਾ ਇਫਤਤਾਹ ਕਰ ਰਹੇ ਹੋ, ਆਪਣਾ ਨਾਂ ਸ਼ਾਨ ਦੇ ਦਿਓ ਕਿ ਯਾਦ ਰਹਿੰਦਾ ਜੀ ਫਲਾਣੇ ਬੰਦੇ ਨੇ ਯਾਰ ਸੜਕ ਬਣਵਾਈ ਸੀ, ਸਕੂਲ ਬਣਵਾਇਆ ਸੀ ਕਿ ਫਲਾਣੀ ਸ਼ਾਨ। ਹੁਣ ਯਾਰ ਉਹ 150 ਰੁਪਈਆਂ ਦਾ ਜਾਂ 20 ਰੁਪਈਆਂ ਦਾ ਚੌਲਾਂ ਦਾ ਡੱਬਾ ਤੁਸੀਂ ਦੇਣ ਲੱਗੇ ਤਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਆਪਣੀ ਫੋਟੋ ਲਾ ਕੇ ਬੈਠੇ ਨਾ? ਫਿਰ ਬੋਟੀ ਦਾ ਵੀ ਪੁੱਛੋ, ਬੋਟੀ ਦਾ ਵੀ ਪੁੱਛੋ ਹੈ ਹੀ ਕਿ ਨਹੀਂ ਹੈ। ਮਤਲਬ ਉਹ ਇੱਕ ਮਿਨਿਸਟਰ ਹੈ, ਬਲਕਿ ਉਹਦਾ IQ ਲੈਵਲ ਚੈੱਕ ਕਰੋ, ਉਹਨੇ ਹਰ ਥਾਂ ਹੀ ਇਹੋ ਗੱਲ ਪੁੱਛੀ। ਜਨਾਬ ਉਹ ਬੜੀ ਵਾਇਰਲ ਹੋਈ ਵੀ ਹੈ, ਪੁੱਤਰ ਬਿਰਿਆਨੀ ਖਾਧੀ
ਤੈਨੂੰ ਬੋਟੀ ਲੱਭੀ ਅੱਛਾ ਬੱਚੀ ਕਹਿ ਵੀ ਰਹੀ ਹੈ ਕਿ ਨਹੀਂ ਖਾਧੀ। ਨਹੀਂ ਖਾਧੀ। ਅੱਛਾ ਫਿਰ ਬੋਟੀ ਹੈ ਸੀ ਮਤਲਬ ਯਾਰ ਤੁਹਾਡਾ ਮੈਂਟਲ ਲੈਵਲ ਕੀ ਹੈ? ਇੱਕੋ ਅੱਗੇ ਪਰੇਸ਼ਾਨ ਨੇ ਉੱਪਰੋਂ ਤੁਸੀਂ ਮਤਲਬ ਇਸ ਕਿਸਮ ਦੀ ਬੇਹੂਦਗੀ ਕਰ ਰਹੇ। ਸੋ ਮੈਂ ਕਹਿੰਦਾ ਵਾ ਕਿ ਬਹੁਤ ਜ਼ਿਆਦਾ ਇੱਕ ਤਕਲੀਫ ਦੇ ਵੱਲ ਔਰ ਸੁਣਨ 'ਚ ਇਹ ਵੀ ਆਇਆ ਭੱਟੀ ਸਾਹਿਬ ਜੀ ਕਿ ਕੁਝ ਲੋਕ ਜਿਹੜੇ ਇਨਫਰਾਦੀ ਤੌਰ ਤੇ ਜਾਂ ਕੁਝ ਮਤਲਬ ਤਨਜ਼ੀਮਾਂ ਜੀ 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 ਫਲਾਹੀ ਤਨਜ਼ੀਮਾਂ ਜੀ ਜੀ ਜਿਹੜੀਆਂ ਆਪਣੇ ਤੌਰ ਤੇ ਲੋਕਾਂ ਜਾਂ ਨੂੰ ਜਿਹੜੇ ਖਿਲਾਫ ਮੁਖੱਈਰ ਹਜ਼ਰਾਤ ਸਨ, ਜੀ। ਕੰਮ ਕਰਨਾ ਚਾਹ ਰਹੇ ਸੀ ਜੀ ਉਹਨਾਂ ਦੇ ਰਾਹ ਦੇ ਵਿੱਚ ਵੀ ਰੋੜੇ ਅਟਕਾਏ ਗਏ। ਕਾਏ ਠੀਕ ਹੈ ਉਹਨਾਂ ਨੂੰ ਵੀ ਰੋਕਿਆ ਗਿਆ ਮੋੜਿਆ ਗਿਆ ਕਿ ਭਾਈ ਅਗਰ ਜੇ ਕਰਨਾ ਹੈ ਤੇ ਆ ਫਿਰ ਫੋਟੋ ਸ਼ੋਟੋ ਸਾਡੀ ਲਾਓ। ਸਾਡੀ ਔਰ ਇਹ ਮੇਰੀ ਗੱਲ ਅਗਰ ਤੁਹਾਨੂੰ ਕੋ ਮੁਬਾਲਗਾ ਲੱਗੇ ਨਾ ਤੇ ਮੇਰੇ ਸਾਹਮਣੇ ਇੱਕ ਤਸਵੀਰ ਆਈ ਸੀ ਵੀਡੀਓ ਜੀ ਵੀ ਸੀ ਕਿ ਉਹ ਇੱਕ ਟਰਾਲੀ ਹੀ ਚਾਰੇ ਦੀ ਤੇ ਐਡਾ ਵੱਡਾ ਬੈਨਰ ਲੱਗਾ ਸੀ। ਉਹ ਯਾਰ ਉਹ ਡੰਗਰਾਂ ਨੂੰ ਪੱਠੇ ਪਾਣੇ ਉਹਨਾਂ ਤੁਸੀਂ ਉੱਥੇ ਵੀ ਆਪਣਾ ਬੂਠਾ ਵਿਖਾ ਤੁਸੀਂ ਹੈ ਕੀ। ਸੋ ਪਹਿਲੀ ਗੱਲ ਤੇ ਵੇ ਕਿ ਇਹ ਉਹ ਲੋਕ ਕਰਦੇ ਨੇ ਇਸ ਕਿਸਮ ਦੀਆਂ ਉੱਚੀਆਂ ਹਰਕਤਾਂ ਜਿਨ੍ਹਾਂ ਦਾ ਅਸੂਲੀ ਤੌਰ ਤੇ ਆਵਾਮ ਦੇ ਨਾਲ ਅਵਾਮੀ ਨੁਮਾਇੰਦਾ ਹੋਏ ਨਾ। ਅਵਾਮੀ ਨੁਮਾਇੰਦਾ ਖਾਲੀ ਇਹ ਤੇ ਨਹੀਂ ਹੁੰਦਾ ਕਿ ਯਾਰ ਵੋਟ ਲੈ ਕੇ ਨੁਮਾਇੰਦਾ ਬਣ। ਅਵਾਮੀ ਨੁਮਾਇੰਦਾ ਜੈਨੂਅਨਲੀ ਮੈਂ ਉਹਨੂੰ ਸਮਝਦਾ ਕਿ ਜਿਹੜਾ ਉਸ ਆਵਾਮ ਦੇ ਦੁੱਖ ਸੁੱਖ ਉਹਦੇ ਸਮਝ ਲਓ ਕਿ ਰਵੱਈਏ ਨੂੰ ਸਮਝਦਾ ਉਹਦੀ ਨਬਜ਼ ਨੂੰ ਸਮਝਦਾ। ਠੀਕ ਹੈ ਜਿਵੇਂ ਮੈਂ ਤੁਸੀਂ ਆਮ ਲੋਕ ਆ ਅਸੀਂ ਆਮ ਆਵਾਮ ਨੂੰ ਸਮਝਦੇ ਆ ਕਿ ਯਾਰ ਇੱਕ ਸਫੇਦ ਪੋਸ਼ ਆਦਮੀ ਵਾਸਤੇ ਉਹ ਮਰ ਜਾਣ ਦਾ ਮਕਾਮ ਹੁੰਦਾ ਹੈ ਜਦੋਂ ਡੱਬੇ ਬਿਰਿਆਨੀ ਦੇ ਵਾਸਤੇ ਜਨਾਬ ਉਹ ਆਪਣੀ ਵੀਡੀਓ ਬਣਾ ਰਿਹਾ। ਜਦੋਂ ਉਹਦੀਆਂ ਬੱਚੀਆਂ ਜਾਂ ਉਹਦੇ ਘਰ ਵਾਲਿਆਂ ਨੂੰ ਕੋਈ ਕੈਮਰੇ ਦੇ ਨਾਲ ਅਕਸ ਉਹਦਾ ਲੈ ਰਿਹਾ ਹੁੰਦਾ ਕਿ ਇਹਨਾਂ ਦੀ ਅਸੀਂ ਮਦਦ ਕਰਨਾ ਮਦਦ ਲਫ਼ਜ਼ ਹੀ ਭੈੜਾ ਯਾਰ ਭੈੜਾ ਬਿਲਕੁਲ। ਖੁਦਦਾਰ ਆਦਮੀ ਵਾਸਤੇ ਕਿਸੇ ਕੋਲੋਂ ਮਦਦ ਤਲਬ ਕਰਨਾ ਹੱਥ ਇੰਜ ਕਰਨਾ ਇਹ ਬੜਾ ਤਕਲੀਫ ਦੇ ਮਰਹਲਾ ਜੀ। ਔਰ ਅਗਰ ਉਹ ਬਵਜ੍ਹਾ ਮਜਬੂਰੀ ਜੋ ਆਫਤ ਆ ਗਈ ਉਹਦੇ ਤੇ ਪਹਾੜ ਟੁੱਟ ਗਿਆ ਠੀਕ ਹੈ ਜੇ ਉਹ ਗਰੀਬ ਆਦਮੀ ਇਸ ਟਾਈਮ ਤੋਂ ਗਰੀਬਾਂ ਦੀ ਲੈਣ ਚ ਜੇ ਉਹ ਕਿਤੇ ਆ ਹੀ ਗਿਆ ਤੁਹਾਡੇ ਚੁੰਗਲ ਤੇ ਤੁਸੀਂ ਉਹਦੇ ਤੇ ਰਹਿਮ ਕਰ ਤੁਸੀਂ ਉਹਨੂੰ ਮਾਫ ਕਰ ਜੀ। ਹਾਲਾਂਕਿ ਤੁਸੀਂ ਉਹਦੇ ਹੀ ਪੈਸਿਆਂ ਦਾ ਉਹਨੂੰ ਦੇ ਰਹੇ ਹੋ ਕਿਸਾਨ ਨਹੀਂ ਕਰ ਬਿਲਕੁਲ ਬਲਕਿ ਉਹਦੇ 'ਚ ਤੁਸੀਂ ਖਾਣਾ ਵੀ ਆ। ਹਾਂਜੀ ਤੁਹਾਡੇ ਖਾਂਚੇ ਵੀ ਉਹਦੇ ਵਿੱਚ। ਅਗਲੀ ਗੱਲ ਜਿਹੜੀ ਭੱਟੀ ਸਾਹਿਬ ਦੂਸਰੀ ਗੱਲ ਹੈ ਕਿ ਇਹ ਸਲਾਬ ਆਉਂਦੇ ਹੀ ਰਹਿਣਾ। ਉਹਦੀ ਵਜ੍ਹਾ ਇਹ ਵੀ ਕਿ ਅਸੀਂ ਇਹਦਾ ਕੋਈ ਮਾਕੂਲ ਬੰਦੋਬਸਤ ਕਰ ਰਹੇ ਹਾਂ। ਤੁਸੀਂ ਦੇਖਿਆ ਹੋਵੇਗਾ ਭੁੱਟੋ ਸਾਹਿਬ ਦੀਆਂ ਫੋਟੋ ਪਾਣੀ 'ਚ ਖਲੋਤੇ ਨੇ ਸੋਚਣ ਡਏ। ਨਵਾਜ਼ ਸ਼ਰੀਫ ਦੀਆਂ ਫੋਟੋ ਪਾਣੀ 'ਚ ਖਲੋਤੇ ਨੇ ਸੋਚਣ ਡਏ। ਫਲੱਡ ਆਇਆ ਉਹ ਥੋਬੇ ਉਦੋਂ ਮਿੱਟੀ ਗਾਰੇ ਦੀਆਂ ਤੁਹਾਨੂੰ ਪਤਾ ਕਿੰਨਾ ਮਾਨੀਆਂ ਹੁੰਦੀਆਂ ਮੈਨੂੰ ਯਾਦ ਹੀ ਨਹੀਂ ਗਿਆ। ਉਹ ਲਾਉਂਦੇ ਨੇ ਆਪ ਜਾ ਉਹ ਗਾਰੇ ਦਾ ਥੋਬਾ ਫੜਿਆ ਉਹ ਜਨਾਬ ਰੱਖਣ ਡਿਆ ਜੀ ਅਸੀਂ ਆਹ ਦੇਖੋ ਜੀ ਘਰ ਬਣਵਾਉਣ ਆ ਗਏ ਹਮਦਰਦੀਆਂ। ਅੱਜ ਵੀ ਤੁਸੀਂ ਉਸੇ ਪਾਣੀ 'ਚ ਖਲੋਤੇ ਹੋ। ਔਰ ਮਜ਼ੇ ਦੀ ਗੱਲ ਇਹ ਵੇ ਕਿ ਅੱਜ ਤੋਂ 20 ਸਾਲ 25 ਸਾਲ ਪਿੱਛੇ ਚਲੇ ਜਾਓ ਤੇ ਉਦੋਂ ਵੀ ਤੁਸੀਂ ਕਿਸੇ ਪਿੰਡ ਨੂੰ ਕਿਸੇ ਇਲਾਕੇ ਨੂੰ ਬਚਾਉਣਾ ਹੁੰਦਾ ਸੀ ਤੇ ਜਨਾਬ ਤੁਸੀਂ ਬੰਨ ਤੋੜ ਛੱਡ ਦਿਓ ਉਹ ਫਿਰ ਪਾਣੀ ਫੈਲ ਜਾਂਦਾ ਸੀ। ਅੱਛਾ ਉਹਦੇ ਨਾਲ ਬਜਾਏ ਇਸ ਦੇ ਕਿ ਉਹ ਥੋੜੀ ਜਿਹੀ ਜਗ੍ਹਾ ਨੂੰ ਤੁਸੀਂ ਬਚਾ ਲੈਂਦੇ ਹੋ ਤੇ ਇਲਾਕੇ ਦੀਆਂ ਫਸਲਾਂ ਵੀ ਤਬਾਹ ਹੋ ਜਾਂਦੀਆਂ। ਇਹਦੀ ਕੁੱਲ ਮਿਲਾ ਕੇ ਤੁਸੀਂ ਤਰੱਕੀ ਆ ਕੀਤੀ ਹੈ ਕਿ 30 ਸਾਲ ਪਹਿਲਾਂ ਵੀ ਬੰਨ ਤੋੜਦੇ ਸੋ ਅੱਜ ਵੀ ਬੰਨ 30 ਸਾਲਾਂ ਬਾਅਦ ਵੀ ਬੰਨ ਤੋੜਨ ਦੇ 30 ਸਾਲ ਪਹਿਲਾਂ ਵੀ ਤੁਸੀਂ ਪਾਣੀ 'ਚ ਲੰਮੇ ਬੂਟ ਪਾ ਕੇ ਖਲੋਤੇ ਹੁੰਦੇ ਅੱਜ ਵੀ ਉੱਥੇ ਖਲੋਤੇ ਸਿਰਫ ਚਿਹਰੇ ਬਦਲੇ ਔਰ ਚਿਹਰੇ ਵੀ ਕੋਈ ਨਹੀਂ ਖਾਸ ਬਦਲੇ ਫਿਲਮ ਉਹੀ ਆ ਫਿਲਮ ਉਹੀ ਚੱਲਦੀ ਵੀ ਉਹਨਾਂ ਦੀ ਅਗਲੀ ਨਸਲ ਆ ਗਈ ਮਤਲਬ ਐਕਟਰ ਬਦਲੇ ਨੇ ਐਕਟਰ ਬਦਲੇ ਠੀਕ ਹੈ ਨਾ ਐਕਟਰ ਬਦਲੇ ਨੇ ਫਿਲਮ ਵੀ ਉਹੀ ਆ ਬਿਲਕੁਲ ਸਕ੍ਰਿਪਟ ਵੀ ਉਹੀ ਆ ਫਿਰ ਇਹਦਾ ਮਤਲਬ ਫਿਰ ਲਿਖਣ ਵਾਲਾ ਵੀ ਉਹੀ ਆ। ਸੋ ਇਹਦੀ ਬੁਨਿਆਦੀ ਵਜ੍ਹਾ ਇਹ ਹੈ ਕਿ ਜਦ ਤੱਕ ਆਵਾਮ ਦੇ ਲੋਕ ਆਵਾਮ ਵਿੱਚੋਂ ਲੋਕ ਇਸ ਮੁਲਕ ਦੇ ਉੱਤੇ ਰੂਲ ਨਹੀਂ ਕਰਨ ਇਸ ਮੁਲਕ ਦੇ ਬਾਰੇ ਪੋਜ਼ਿਟਿਵ ਸੋਚਣਾ ਦਿਖਾ ਕਿਉਂਕਿ ਆਂਦੇ ਨੇ ਠੇਕੇਦਾਰ ਕਿਸਮ ਦੇ ਲੋਕ ਨਾ ਔਰ ਠੇਕੇਦਾਰੀ ਵੀ ਉਹ ਵਾਲੀ ਕਿ ਜਿਹੜੀ ਜੁਜ਼ ਵਕਤੀ ਕੁੱਲ ਵਕਤੀ ਨਹੀਂ ਜੁਜ਼ ਵਕਤੀ ਦਾ ਲੱਗ ਗਿਆ ਆ ਟੋਟਾ ਬਣਾ ਦਿਓ 6 ਮਹੀਨਿਆਂ ਬਾਅਦ ਫਿਰ ਬਣਾ ਦਿਓ 6 ਮਹੀਨਿਆਂ ਬਾਅਦ ਫਿਰ ਬਣਾ ਦਿਓ ਬਸ। ਅਸੀਂ ਲੋਕ ਜਿਹੜੇ ਪਾਕਿਸਤਾਨ ਦੀ ਆਵਾਮ ਆ ਇਹਨਾਂ ਵਾਸਤੇ ਸੋਰਸ ਆਫ ਇਨਕਮ ਆ ਕਮਾਈ ਦਾ ਇੱਕ ਜ਼ਰੀਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਇਹਨਾਂ ਦਾ। ਔਰ ਇਹੀ ਵਜ੍ਹਾ ਹੈ ਕਿ ਲੋਕ ਮਰਨ ਰਹੇ ਨੇ ਤੇ ਸਰਕਾਰ ਪੁੱਛ ਰਹੀ ਹੈ ਬੋਟੀ ਖਾਧੀ ਔਰ ਸਰਕਾਰ ਆਪਣੇ ਬੰਦੇ ਬਾਰ-ਬਾਰ ਪਾਣੀ 'ਚ ਛੱਡ ਕੇ ਉਹਨਾਂ ਨੂੰ ਕੱਢਣ ਵਾਸਤੇ ਡਰਾਮਾਟਾਈਜ਼ ਕੀਤਾ ਜਾ ਰਿਹਾ ਹੈ। ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ ਐਸਾ ਤੇ ਇਹ ਤੇ ਐਸਾ ਨੋਹਾ ਹੈ ਕਿ ਇਹਨੂੰ ਜਿੰਨਾ ਮਰਜ਼ੀ ਪੜੋ ਨਹੀਂ ਮੁੱਕਦਾ ਬਿਲਕੁਲ। ਲੋਕਾਂ ਦੇ ਡੰਗਰ ਰੁੜ ਗਏ ਯਾਰ ਲੋਕਾਂ ਦਾ ਮਾਰ ਰੁੜ ਗਿਆ। ਮੈਂ ਇੱਕ ਵੀਡੀਓ ਦੇਖੀ ਖੁਦਾ ਕਸਮ ਦਿਲ ਚੀਰ ਦਿੱਤਾ ਸੀ। ਕਹਿੰਦੀ ਸਾਰੀ ਜ਼ਿੰਦਗੀ ਅਸੀਂ ਮੀਆਂ ਬੀਵੀ ਨੇ ਨਾ ਆਪਣਾ ਢਿੱਡ ਕੱਟ ਕੇ ਆਪਣੀ ਬੱਚੀ ਦਾ ਜਹੇਜ਼ ਉਹ ਸਾਰਾ ਸਮਾਨ ਇਹਨਾਂ ਵਾਸਤੇ ਹੋਏਗਾ ਮਜ਼ਾਕ ਲੇਕਿਨ ਅਸੀਂ ਚੁੱਕੇ ਇਹਨਾਂ ਲੋਕਾਂ ਦੇ ਵਿੱਚੋਂ ਸਾਨੂੰ ਇਸ ਚੀਜ਼ ਦੀ ਤਕਲੀਫ ਇਹਨਾਂ ਵਾਸਤੇ ਇੱਕ ਮੰਜ਼ਰ ਹੈ ਇੱਕ ਫਿਲਮ ਹੈ ਇੱਕ ਮੂਵੀ ਹੈ
ਜਿਹੜੀ ਉਹ ਥੋੜੇ ਦੇਰ ਬਾਅਦ ਉਹ ਵਕਫਾ ਹੋਣਾ ਹੈ, ਉਸ ਤੋਂ ਬਾਅਦ ਚੱਲੇ ਜਾਣਾ। ਇਸ ਤੋਂ ਇਲਾਵਾ ਹਕੂਮਤਾਂ ਦੇ ਵਰਨਾ ਤੁਸੀਂ ਦੇਖੋ ਨਾ ਕੋਈ ਜਾਮੇ ਹਕਮਤ ਵਾਲੀ ਇਹਨਾਂ ਕੋਲ ਹੈ ਨਹੀਂ, ਕੋਈ ਨਹੀਂ, ਕੋਈ ਨਹੀਂ, ਕੁਝ ਵੀ ਨਹੀਂ। ਅਸੀਂ ਜਿੰਨੀ ਦੇਰ ਮਤਲਬ ਹੈ ਵਾ ਸਾਡੇ ਕੋਲ ਪਲੇਟਫਾਰਮ ਹੈ, ਅਸੀਂ ਤੇ ਆਮ ਬੰਦੇ ਦਾ ਆਮ ਲੋਕਾਂ ਦਾ ਟੁਕੜਾ ਜਿਹੜਾ ਉਹ ਬੋਲਦੇ ਬਿਆਨ ਕਰਦੇ ਰਵਾਂਗੇ। ਬਿਲਕੁਲ ਇਹ ਹੀ ਗੱਲ ਬਿਲਕੁਲ ਬਿਲਕੁਲ ਤੇ ਐਸਾ ਮੇਰੇ ਕੋਲ ਤੇ ਦੱਸਣ ਵਾਸਤੇ ਹੋਰ ਕੁਝ ਸਵਾਏ ਇਸ ਤੋਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਯਕੀਨ ਕਰਕੇ ਜਾਣੋ, ਜਿੱਥੇ ਜਿੱਥੇ ਵੀ ਕੋਈ ਇਸ ਤਰ੍ਹਾਂ ਦਾ ਮੰਜ਼ਰ ਦੇਖੀਦਾ ਜੀ, ਇੰਜ ਲੱਗਦਾ ਹੈ ਕਿ ਜਿਵੇਂ ਆਪ ਉੱਥੇ ਅਸੀਂ ਫਸੇ ਹੋਏ ਹਾਂ। ਤਕਲੀਫ ਚ। ਉਸ ਤਕਲੀਫ ਨੂੰ ਮਹਿਸੂਸ ਕੀਤਾ। ਰਾਤ ਨੀਂਦ ਨਹੀਂ ਸੀ, ਜਾਗਦੇ ਰਾਤਾਂ ਤੋ ਬਸ ਅੱਲਾਹ ਤਾਲਾ ਹੈ ਕੋਈ ਇਸ ਮੁਲਕ ਦੇ ਉੱਤੇ ਕਰਮ ਕਰਦੇ ਰਹਿਮ ਕਰਦੇ ਤਾਂ ਸਾਡੇ ਵਿੱਚੋਂ ਕੋਈ ਐਸਾ ਉੱਠ ਪਏ ਬਾਕੀ ਔਰ ਉਹਦੇ ਪਿੱਛੇ ਲੋਕ ਤੁਰ ਪੈਣ ਤੇ ਇਸ ਨਿਜ਼ਾਮ ਨੂੰ ਸਿੱਧਾ ਕਰ ਲੈਣ, ਵਰਨਾ ਨਿਜ਼ਾਮ ਨੇ ਐਸੇ ਗੰਦੇ ਪੰਜੇ ਗੱਡੇ ਹੋਏ ਨੇ ਤੁਹਾਡੇ ਮੁਲਕ ਦੇ ਅੰਦਰ, ਉਹ ਤੁਹਾਡੀ ਸਟੈਬਲਿਸ਼ਮੈਂਟ, ਤੁਹਾਡੇ ਅਦਲੀਆ, ਜਿੰਨੇ ਵੀ ਤੁਹਾਡੇ ਅਦਾਰੇ ਨੇ ਹਰ ਬੰਦਾ ਹੀ ਜਿਹੜਾ ਯਾਨੀ ਜਿਹੜੇ ਅਦਾਰਿਆਂ ਨੇ ਇਸ ਆਵਾਮ ਨੂੰ ਪ੍ਰੋਟੈਕਟ ਕਰਨਾ ਸੀ ਉਹ ਇਸ ਆਵਾਮ ਦੇ ਖਿਲਾਫ। ਅੱਜ ਦੀ ਗੱਲ ਵੀਰੇ, ਸ਼ੁਕਰੀਆ ਜੱਟ ਸਾਹਿਬ ਤੇ ਪਿਆਰੇ ਵੇਖਣ ਵਾਲੇ ਦੁਨੀਆ ਦੇ ਜਿਸ ਕੋਨੇ ਤੇ ਵੀ ਰਹੋ, ਹੱਸਦੇ ਰਹੋ ਵਸਦੇ ਰਹੋ ਤੇ ਇਸ ਦੁਆ ਦੇ ਨਾਲ ਕਿ ਅੱਲਾਹ ਤਾਲਾ ਦੀ ਜ਼ਾਤ ਇਸ ਕੌਮ ਦੇ ਉੱਤੇ ਜਿਹੜਾ ਇਹ ਮੁਸ਼ਕਲ ਵਕਤ ਆ ਉਹਨੂੰ ਕੱਟੇ ਤੇ ਸਾਡੇ ਵਾਸਤੇ ਤੇ ਤੁਹਾਡੇ ਵਾਸਤੇ ਆਸਾਨੀਆਂ ਪੈਦਾ ਕਰੇ। ਆਮੀਨ। ਰੱਬ ਰੱਖਾ।